कोई हिंदुस्तान की कोई विदेशी फिल्म मुझे बता दी जाए जिसने पाकिस्तान की किसी हिट फिल्म से ज़्यादा बिजनेस किया हो। ये पंजाब है तो भाई यहाँ पंजाबी फिल्म चलेगी। तेरे बाजे दी राखी को मना कर दिया गया। यदि ये पंजाबी फिल्म है, ये मल्टीप्लेक्स में नहीं लगेगी। अस्सलाम वालेकुम दोस्तों, ਤੁਸੀਂ ਸੈयਦ ਨੂਰ ਸਾਹਿਬ ਦਾ ਕਲਿੱਪ ਤਾਂ ਵੇਖ ਹੀ ਲਿਆ। ਉਹ ਆਪਣੀ ਫਿਲਮ ਬਾਰੇ ਗੱਲਬਾਤ ਕਰ ਰਹੇ ਆ। ਜਿਹੜੀ ਫਿਲਮ ਹੁੰਦੀ ਆ ਇਹਦਾ ਸਾਡੀ ਲੁਕਾਈ ਤੇ ਬਹੁਤ ਵੱਡਾ ਅਸਰ ਪੈਂਦਾ, ਚਾਹੇ ਉਹ ਕਿਸੇ ਜ਼ੁਬਾਨ 'ਚ ਵੀ ਹੋਵੇ, ਸਿੰਧੀ 'ਚ ਹੋਵੇ, ਪੰਜਾਬੀ 'ਚ ਹੋਵੇ, ਉਰਦੂ 'ਚ ਹੋਵੇ ਜਾਂ ਅੰਗਰੇਜ਼ੀ ਵਿੱਚ ਹੋਵੇ। ਫਿਲਮ ਦਾ ਲੁਕਾਈ ਤੇ ਬਹੁਤ ਵੱਡਾ ਅਸਰ ਹੁੰਦਾ। ਫਿਲਮ ਦੇ ਵਿੱਚ ਸਾਡੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਵਿਰਸੇ 'ਚੋਂ ਅਲੋਪ ਹੋ ਜਾਂਦੀਆਂ, ਉਹ ਸਾਨੂੰ ਵੇਖਣ ਨੂੰ ਮਿਲਦੀਆਂ। ਇਹਦੇ ਨਾਲ ਸਾਡੀ ਜ਼ੁਬਾਨ ਕਿਸੇ ਕਦਰੇ ਜ਼ਿੰਦਾ ਰਹਿੰਦੀ ਆ। ਸਾਡੇ ਕੋਈ ਡਾਇਲੈਕਟ, ਕੋਈ ਐਸੀਆਂ ਜਿਹੜੇ ਅੱਖਰ ਸਾਡੇ ਪੰਜਾਬੀ ਦੇ ਜਾਂ ਕਿਸੇ ਹੋਰ ਜ਼ੁਬਾਨ 'ਤੇ ਮਰ ਚੁੱਕੇ ਹੁੰਦੇ ਆ, ਉਹ ਫਿਲਮਾਂ ਦੇ ਵਿੱਚ ਵਰਤੇ ਜਾਂਦੇ ਆ। ਸੋ ਫਿਲਮ ਦਾ ਸਾਡੀ ਸਕਾਫਤ ਨਾਲ ਬਹੁਤ ਵੱਡੀ ਜੁੜਤ ਹੁੰਦੀ ਆ। ਲੇਕਿਨ ਸਾਡੇ ਲਹਿੰਦੇ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਬਿਲਕੁਲ ਖਤਮ ਹੋ ਚੁੱਕੀ ਸੀ। ਕਿਸੇ ਪੱਧਰ 'ਤੇ ਕੋਈ ਫਿਲਮ ਨਹੀਂ ਸੀ ਬਣ ਰਹੀ। ਜੇ ਕੋਈ ਬਣਦੀ ਸੀ ਤਾਂ ਉਹਦੀ ਕੋਈ ਐਡੀ ਕੁਆਲਿਟੀ ਨਹੀਂ ਸੀ ਹੁੰਦੀ, ਲੋਕ ਵੇਖਦੇ ਨਹੀਂ ਸੀ ਹੁੰਦੇ। ਠੀਕ ਹੈ। ਅਤੇ ਇੱਕ ਬਹੁਤ ਲੰਮੇ ਸਮੇਂ ਤੋਂ ਬਾਅਦ ਸੈਯਦ ਨੂਰ ਸਾਹਿਬ ਨੇ ਐਫਰਟ ਕੀਤੀ, ਹੋਰ ਲੋਕਾਂ ਸਾਰਾ ਮਿਲ ਕੇ ਐਫਰਟ ਕੀਤੀ ਕਿ ਇੱਕ ਫਿਲਮ ਬਣਾਈ ਤੇਰੇ ਬਾਜਰੇ ਦੀ ਰਾਖੀ। ਠੀਕ ਹੈ। ਲੇਕਿਨ ਉਹ ਫਿਲਮ ਨੂੰ ਸਾਡੇ ਇੱਥੇ ਕੁਝ ਐਸਾ ਮਾਫੀਆ ਆ ਜਿਹੜੇ ਕਿ ਜਿਨ੍ਹਾਂ ਨੇ ਸਿਰਫ ਉਹਨੂੰ ਪੰਜਾਬ ਦੁਸ਼ਮਣੀ ਤੇ ਪੰਜਾਬੀ ਦੁਸ਼ਮਣੀ ਹੋਣ ਕਰਕੇ ਉਹ ਫਿਲਮ ਆਪਣੇ ਸਿਨੇਮੇ 'ਚ ਚੱਲਣ ਨਹੀਂ ਦਿੱਤੀ। ਉਹਦੇ 'ਤੇ ਰੋਕ ਲਾਤੀ। ਮਲਟੀਪਲੈਕਸ ਸਿਨੇਮਿਆਂ ਵਿੱਚ ਉਹ ਫਿਲਮ ਨਹੀਂ ਲੱਗੀ। ਆਮ ਜਿਹੜੇ ਸਿਨੇਮੇ ਸੀ, ਛੋਟੇ ਜਿਹੜੇ ਸਿਨੇਮੇ ਸੀ, ਉਹਨਾਂ ਦੇ ਵਿੱਚ ਤੋਂ ਫਿਲਮ ਚੱਲੀ। ਉਹਨੇ ਚੰਗਾ ਬਿਜ਼ਨਸ ਕੀਤਾ। ਉਹ ਹਾਈ ਕੁਆਲਿਟੀ ਦੀ ਫਿਲਮ ਸੈਯਦ ਨੂਰ ਸਾਹਿਬ ਨੇ ਬਣਾਈ। ਪੰਜਾਬੀ ਇੰਡਸਟਰੀ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਨੂਰ ਸਾਹਿਬ ਨੇ ਕੋਸ਼ਿਸ਼ ਕੀਤੀ। ਲੇਕਿਨ ਫਿਰ ਵੀ ਸਾਡੇ ਲੋਕਾਂ ਨੇ ਉਹਦੇ ਵਿੱਚ ਦੁਸ਼ਮਣੀ ਵਿਖਾਈ। ਕਿਉਂਕਿ ਤੁਸੀਂ ਖੁਦ ਸੁਣਿਆ ਨੂਰ ਸਾਹਿਬ ਦੀ ਗੱਲ ਦਾ ਕਿ ਉਹ ਪੰਜਾਬੀ ਹੈ ਜੀ, ਉਹ ਮਲਟੀਪਲੈਕਸ ਸਿਨੇਮੇ 'ਚ ਨਹੀਂ ਲੱਗ ਸਕਦੀ। ਪੰਜਾਬੀ ਇੰਡਸਟਰੀ ਨੂੰ ਦੱਬਿਆ ਗਿਆ। ਪੰਜਾਬੀ ਇੰਡਸਟਰੀ ਲਾਹੌਰ ਦੀ ਇੰਡਸਟਰੀ ਸੀਗੀ, ਜਿਹਦੇ ਵਿੱਚ ਸਾਰੇ ਸਾਡੇ ਆਪਣੇ ਪੂਰੇ ਪੰਜਾਬ ਦੇ ਜਿੰਨੇ ਡਿਸਟ੍ਰਿਕਟ, ਸਾਰਿਆਂ ਦੇ ਡਾਇਲੈਕਟ ਜਿਹੜੇ ਪੰਜਾਬੀ ਦੇ ਨੁਮਾਇਆਂ ਕੀਤੇ ਜਾਂਦੇ ਸੀ। ਲੇਕਿਨ ਇਹ ਹੌਲੀ ਹੌਲੀ ਸ਼ਿਫਟ ਹੁੰਦੀ ਅੱਜ ਕਰਾਚੀ ਵਿੱਚ ਸ਼ਿਫਟ ਹੋ ਗਈ ਆ। ਔਰ ਉੱਥੋਂ ਦੇ ਜਿਹੜੇ ਸਾਡੇ ਉਰਦੂ ਦਾਨ ਆ, ਉਹ ਪੰਜਾਬੀ ਐਕਟਰਸ ਜਿਹੜੇ ਆ ਉਹਨਾਂ ਨੂੰ ਵੀ ਨਹੀਂ ਲੈਂਦੇ ਆਪਣੇ ਕਿਸੇ ਵੀ ਸੀਰੀਅਲ ਦੇ ਵਿੱਚ ਵੀ। ਇਹਨਾਂ ਦਾ ਕੋਈ ਵੀ ਡਾਇਲੈਕਟ ਜਿਹੜਾ ਬੋਲਦੇ ਆ, ਉਹ ਲਹਿਜਾ ਇਹਨਾਂ ਦਾ ਉਰਦੂ ਵਾਲਾ ਪ੍ਰੋਪਰ ਨਹੀਂ ਹੈਗਾ। ਠੀਕ ਹੈ। ਸਭ ਤੋਂ ਵੱਡੀ ਘਾਟ ਤਾਂ ਇਹ ਬਹਾਨਾ ਬਣਾ ਲੈਂਦੇ ਆ। ਠੀਕ ਹੈ। ਔਰ ਦੂਜੇ ਨੰਬਰ 'ਤੇ ਗੱਲ ਜਿਹੜੀ ਆਪਾਂ ਕਰਦੇ ਹਾਂ ਕਿ ਇਫਤਖਾਰ ਠਾਕਰ ਸਾਹਿਬ ਨੇ ਇੱਕ ਫਿਲਮ ਬਣਾਈ ਸੀ, ਚੱਲ ਮੇਰਾ ਪੁੱਤ। ਉਹ अब ਤੁਸੀਂ क्लिप ਤੁਹਾਨੂੰ ਦਿਖਾਉਣਾ, ਉਹਦੇ ਵਿੱਚ ਦੇਖੋ। नहीं मेरी लगी फिल्म, मेरी लगी जाकर 11,890 स्क्रीनों के ऊपर पूरी दुनिया में सिवाय पाकिस्तान के। ਕਿ ਉਹ ਫਿਲਮ ਉਹਨਾਂ ਨੇ ਬਣਾਈ ਤੇ ਉਹ ਪਾਕਿਸਤਾਨ ਤੋਂ ਬਗੈਰ ਹਰ ਜਗ੍ਹਾ ਤੇ ਲੱਗੀ। ਪਾਕਿਸਤਾਨ 'ਚ ਕਿਉਂ ਨਹੀਂ ਲੱਗੀ? ਕਿਉਂਕਿ ਉਹ ਪੰਜਾਬੀ ਫਿਲਮ ਸੀ। ਠੀਕ ਹੈ। ਹੋਰ ਇੱਦਾਂ ਜ਼ਫਰੀ ਖਾਨ ਦਾ ਇੰਟਰਵਿਊ ਇੱਕ ਸੁਣਿਆ ਸੀ, ਤਾਂ ਉਹਨੇ ਕਿਹਾ, ਕਿਸੇ ਸਲੀਮ ਰਬੇਲਾ ਸਾਹਿਬ ਨੇ ਉਹਨੂੰ ਪੁੱਛਿਆ ਕਿ ਜ਼ਫਰੀ ਸਾਹਿਬ ਤੁਸੀਂ ਕਿਉਂ ਨਹੀਂ ਕੰਮ ਕਰਦੇ ਇੱਥੇ, ਤੁਸੀਂ ਇੰਡੀਆ ਜਾ ਕੇ ਕੰਮ ਕਰਦੇ ਹੋ, ਉਹਨਾਂ ਦੀ ਫਿਲਮਾਂ ਹਿੱਟ ਕਰਾ ਰਹੇ ਹੋ। ਤੇ ਜ਼ਫਰੀ ਖਾਨ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਸਰ, ਸਾਨੂੰ ਪੰਜਾਬੀ ਐਕਟਰਾਂ ਨੂੰ ਉਰਦੂ ਇੰਡਸਟਰੀ ਜਿਹੜੇ ਲੈਂਦੇ ਹੀ ਨਹੀਂ, ਸਾਨੂੰ ਕੰਮ ਹੀ ਨਹੀਂ ਦਿੰਦੇ। ਅਸੀਂ ਕੀ ਕਰੀਏ? ਢਿੱਡ ਤਾਂ ਅਸੀਂ ਪਾਲਣਾ, ਫਿਰ ਅਸੀਂ ਬਾਹਰ ਹੀ ਕੰਮ ਕਰਨਾ। ਸੋ ਗੱਲ ਇਹ ਵੇ ਕਿ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਖੜਾ ਕਰਨ ਵਾਸਤੇ ਨੂਰ ਸਾਹਿਬ ਨੇ ਜਾਂ ਬਾਕੀ ਲੋਕਾਂ ਨੇ ਮਿਲ ਕੇ ਐਫਰਟ ਕੀਤੀ ਹੈ, ਤਾਂ ਉਹਨੂੰ ਦੱਬਿਆ ਜਾ ਰਿਹਾ। ਇਹ ਚੀਜ਼ ਗਲਤ ਆ। ਅਸੀਂ ਮੁਲਕ ਦੇ 12 ਕਰੋੜ ਆ, ਸਾਡਾ ਸਭ ਤੋਂ ਜ਼ਿਆਦਾ ਅਸੀਂ ਟੈਕਸ ਪੇ ਕਰਦੇ ਹਾਂ ਔਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਸਾਡੀ ਹੈ। ਅਸੀਂ ਆਪਣੀ ਜ਼ਬਾਨ ਜਿਹੜੀ ਆ ਉਹ ਇਹਦੇ ਵਿੱਚ ਕੁਰਬਾਨ ਕੀਤੀ। ਅਸੀਂ ਆਪਣਾ ਵਿਰਸਾ ਕੁਰਬਾਨ ਕੀਤਾ। ਆਪਣਾ ਸਾਰਾ ਕੁਝ ਕੁਰਬਾਨ ਕਰਨ ਤੋਂ ਬਾਅਦ ਸਾਨੂੰ ਕੀ ਮਿਲਦਾ ਪਿਆ ਆ? ਸਾਨੂੰ ਜੁੱਤੀਆਂ ਮਿਲਦੀਆਂ ਪਈਆਂ ਹਰ ਤਰ੍ਹਾਂ, ਚਾਹੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਹੋਵੇ, ਪੰਜਾਬੀ ਸਿਨੇਮਾ ਹੋਵੇ, ਪੰਜਾਬੀ ਜ਼ਬਾਨ ਹੋਵੇ, ਪੰਜਾਬੀ ਦੀ ਪੜ੍ਹਾਈ ਹੋਵੇ ਜਾਂ ਪੰਜਾਬੀ ਦਾ ਕੋਈ ਵੀ ਐਸਾ ਕੰਮ ਹੋਵੇ, ਸਾਨੂੰ ਉਹਦੇ ਵਿੱਚ ਸਾਨੂੰ ਛਿੱਤਰ ਪੈਂਦੇ ਆ। ਦੂਜੇ ਨੰਬਰ 'ਤੇ ਗੱਲ ਇਹ ਆ ਕਿ ਬਾਕੀ ਜਿਹੜੀ ਇੰਡਸਟਰੀ ਹੈ, ਉਰਦੂ ਇੰਡਸਟਰੀ ਹੋ ਗਈ ਹੈ, ਉਹ ਇਹਨਾਂ ਨੂੰ ਉਦੋਂ ਬੜਾ ਯਾਦ ਰਹਿੰਦਾ ਹੈ ਜਦੋਂ ਇਹਨਾਂ ਨੇ ਕਿਸੇ ਵੀ ਡਰਾਮੇ ਸੀਰੀਅਲ ਦੇ ਵਿੱਚ ਜਾਂ ਫਿਲਮ ਦੇ ਵਿੱਚ ਇੱਕ ਪੰਜਾਬੀ ਦਾ ਸੀਨ ਬਣਾਉਣਾ ਹੋਵੇ, ਤਾਂ ਇੱਕ ਨੌਕਰ ਨੂੰ ਪੰਜਾਬੀ ਬਣਾ ਦਿੰਦੇ ਆ, ਇੱਕ ਕਿਸੇ ਘਟੀਆ ਗੁੰਡੇ ਨੂੰ ਪੰਜਾਬੀ ਬਣਾ ਦਿੰਦੇ ਆ। ਉਹ ਇਹਨਾਂ ਵਾਸਤੇ ਠੀਕ ਹੁੰਦਾ। ਲੇਕਿਨ ਇੱਕ ਪੰਜਾਬੀ ਫਿਲਮ ਲਵਾਉਣ ਵਾਸਤੇ ਸਿਨੇਮਿਆਂ ਦੇ ਵਿੱਚ ਉੱਥੇ ਇਹਨਾਂ ਨੂੰ ਮੌਤ ਪਾਈ ਜਾਂਦੀ ਆ। ਸੋ ਮੇਰੀ ਤੁਹਾਡੀ ਸਾਰਿਆਂ ਅੱਗੇ ਲੁਕਾਈ ਅੱਗੇ ਬੇਨਤੀ ਆ ਕਿ ਫਿਲਮ ਤੇਰੇ ਬਾਜਰੇ ਦੀ ਰਾਖੀ ਬਹੁਤ ਵਧੀਆ, ਥਾਈਲੈਂਡ ਦੇ ਵਿੱਚ ਇਹਦੀ ਸਾਰੀ ਪ੍ਰੋਡਕਸ਼ਨ ਹੋਈ ਆ ਔਰ ਬੜੀ ਤਗੜੀ ਫਿਲਮ ਬਣਾਈ ਆ, ਹਾਈ ਕੁਆਲਿਟੀ ਦੀ ਫਿਲਮ ਆ। ਸਾਰੇ ਜਾ ਕੇ ਇਹਨੂੰ ਵੇਖੋ ਸਿਨੇਮਿਆਂ ਦੇ ਵਿੱਚ। ਤੇ ਇਹ ਫਿਲਮ ਨੂੰ ਬਾਕੀ ਜਿਹੜੇ ਮਲਟੀਪਲੈਕਸ ਸਿਨੇਮਿਆਂ 'ਤੇ ਨਹੀਂ ਚੱਲਣ ਦੇ ਰਿਹਾ, ਉਹਨਾਂ ਦਾ ਜ਼ੋਰ ਪਾਓ ਕਿ ਇਹ ਫਿਲਮ ਨੂੰ ਮਲਟੀਪਲੈਕਸ ਸਿਨੇਮਿਆਂ ਦੇ ਵਿੱਚ ਚਲਾਇਆ ਜਾਵੇ ਔਰ ਲੁਕਾਈ ਇਹਨੂੰ ਵੇਖੇ। ਲੋਕਾਂ ਦਾ ਹੱਕ ਹੈ, ਪੰਜਾਬ ਇੰਡਸਟਰੀ ਦਾ ਹੱਕ ਹੈ। ਅਸੀਂ ਮੁਲਕ ਦੇ 12 ਕਰੋੜ ਆ, ਤਾਂ ਸਾਡਾ ਹੱਕ ਬਣਦਾ, ਸਾਡਾ ਹੱਕ ਸਾਥੋਂ ਨਾ ਖੋਇਆ ਜਾਵੇ। ਸੋ ਅਸੀਂ ਨੂਰ ਸਾਹਿਬ ਦੇ ਨਾਲ ਆ, ਤੇ ਜਿਵੇਂ ਨੂਰ ਸਾਹਿਬ ਕਹਿਣਗੇ ਅਸੀਂ ਉਵੇਂ ਉਹਨਾਂ ਦੇ ਨਾਲ ਅਸੀਂ। ਨੂਰ ਸਾਹਿਬ ਓਕੇ ਜੀ।